ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਨੋਟਬੰਦੀ ਬਾਰੇ ਬਹੁਤ ਪ੍ਰਚਾਰ ਹੈਗਾ ਕਿ ਇਹਦੇ ਨਾਲ ਅੱਤਵਾਦ ਖਤਮ ਹੋ ਜਾਊਗਾ, ਇਹਦੇ ਨਾਲ ਜਾਲੀ ਕਰੰਸੀ ਖਤਮ ਹੋ ਜੂਗੀ। ਪਰ ਤੁਹਾਨੂੰ ਪਤਾ 2019 ਦੇ ਵਿੱਚ ਪੁਲਵਾਮਾ ਦਾ ਕਿੱਡਾ ਵੱਡਾ ਅਟੈਕ ਹੋਇਆ ਸੀ ਤੇ ਨੋਟਬੰਦੀ 2016 ਦੀ ਗੱਲ ਆ। ਨੋਟਬੰਦੀ ਤੋਂ ਬਾਅਦ ਜਾਲੀ ਨੋਟਾਂ ਦੀ ਗਿਣਤੀ ਦੇ ਵਿੱਚ 107% ਦਾ ਇਜ਼ਾਫਾ ਹੋਇਆ। ਨਾਲੋਂ ਨਾਲ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਪਿਛਲੇ 7 ਸਾਲਾਂ ਦੇ ਵਿੱਚ ਗੌਰਮੈਂਟ ਨੇ ਕਿੰਨਾ ਮਾਲੀਆ ਇਕੱਠਾ ਕੀਤਾ ਹੈ ਸਿਰਫ ਡੀਜ਼ਲ ਪੈਟਰੋਲ ਤੇ ਟੈਕਸ ਲਾ ਕੇ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਾਂਗੇ, ਤੁਸੀਂ ਹੈਰਾਨ ਰਹਿ ਜਾਓਗੇ ਆંકੜੇ ਜਿਹੜੇ ਆ ਉਹ ਸੁਣ ਕੇ ਕਿ ਮੋਦੀ ਸਰਕਾਰ ਨੇ ਪਿਛਲੇ 7 ਸਾਲਾਂ ਦੇ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ। ਤੇ ਹੁਣ ਵੀ ਆਪਾਂ ਦੇਖਦੇ ਹਾਂ ਕਿ ਆ ਅਗਨੀਪਥ ਸਕੀਮ ਕਰਕੇ ਕਿੰਨਾ ਲੋਕ ਜਿਹੜਾ ਉਹ ਵਿਰੋਧ ਕਰ ਰਹੇ ਨੇ। ਸਭ ਤੋਂ ਪਹਿਲੀ ਗੱਲ ਜਿਹੜੀ ਅਸਲ ਦੇ ਵਿੱਚ ਹੁਣ ਕਰਨ ਵਾਲੀ ਗੱਲ ਹੈ ਤੇ ਇਸ ਤੋਂ ਬਾਅਦ ਇੱਕ ਦੇਸ਼ ਦੇ ਉੱਤੇ ਬਹੁਤ ਵੱਡਾ ਸੰਕਟ ਹੈ। ਗਵਰਨਮੈਂਟ ਨੇ, ਮੋਦੀ ਸਰਕਾਰ ਨੇ ਆਪ ਮੰਨਿਆ ਵਾ ਕਿ 80 ਕਰੋੜ ਲੋਕ ਆ ਜਿਹੜੇ ਸਰਕਾਰ ਦੇ ਮੁਹਤਾਜ ਨੇ ਰੋਜ਼ੀ ਰੋਟੀ ਦੇ ਲਈ। ਸੋ ਇੱਕ ਬਹੁਤ ਤਫਸੀਲ ਪੂਰਵਕ ਰਿਪੋਰਟ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਮੋਦੀ ਸਰਕਾਰ ਆ ਇਹਨੇ ਡਿਊਟੀ ਲਾਈ ਹੈ, ਜਿਹੜੀ ਆਬਕਾਰੀ ਡਿਊਟੀ ਡੀਜ਼ਲ ਤੇ ਪੈਟਰੋਲ ਤੇ। ਪਿਛਲੇ 6 ਸਾਲਾਂ ਦੇ ਦੌਰਾਨ ਕੇਂਦਰ ਨੇ 16 ਲੱਖ ਕਰੋੜ ਰੁਪਈਆ ਇਕੱਠਾ ਕੀਤਾ ਵਾ ਪਿਛਲੇ 6 ਸਾਲਾਂ ਦੇ ਵਿੱਚ। ਔਰ ਤੁਹਾਨੂੰ ਜਿਹੜੀ ਦੁੱਧ ਲੱਸੀ ਦਾਲਾਂ ਮਿਲਦੀਆਂ, ਆਟਾ ਤੁਸੀਂ ਲੈਂਦੇ ਹੋ, ਘਿਓ ਲੈਂਦੇ ਹੋ ਮਾਰਕੀਟ ਦੇ ਵਿੱਚੋਂ ਪੈਕਟਾਂ ਵਾਲਾ ਜਾਂ ਜੋ ਵੀ ਚੀਜ਼ ਲੈਂਦੇ ਹੋ, ਤਾਂ ਉਹਦੇ ਤੇ ਵੀ GST ਲੱਗ ਗਈ ਆ। ਮਤਲਬ ਇੱਕ ਪਾਸੇ ਮੋਦੀ ਸਰਕਾਰ ਨੇ 16 ਲੱਖ ਕਰੋੜ ਰੁਪਈਆ ਇਕੱਠਾ ਕੀਤਾ ਵਾ ਪਿਛਲੇ 6 ਸਾਲਾਂ ਦੇ ਦੌਰਾਨ। ਤੇ ਦੂਜੇ ਪਾਸੇ ਜੇ ਤੁਸੀਂ ਲੱਸੀ ਵੀ ਪੀਂਦੇ ਹੋ ਮੁੱਲ ਲੈ ਕੇ, ਜਾਂ ਤੁਸੀਂ ਆਟਾ ਖਰੀਦਣਾ ਵਾ, ਜਾਂ ਘਿਓ ਖਰੀਦਣਾ, ਜਾਂ ਮੱਖਣ ਲੈਣਾ ਵਾ, ਦਾਲਾਂ ਖਰੀਦਣੀਆਂ, ਤਾਂ ਤੁਹਾਨੂੰ ਉਹਦੇ ਤੇ ਟੈਕਸ ਦੇਣਾ ਪਊਗਾ। ਦੂਜੀ ਗੱਲ ਇਹ ਆ ਕਿ ਕੋਵਿਡ ਕਰਕੇ ਲੋਕਾਂ ਦੀਆਂ ਘੱਟੋ ਘੱਟ 12 ਕਰੋੜ 50 ਲੱਖ ਨੌਕਰੀਆਂ ਚਲੀਆਂ ਗਈਆਂ ਤੇ 84% ਦੀ ਲੋਕਾਂ ਦੀ ਆਮਦਨ ਘਟੀ ਆ। ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ 2014-15 ਤੋਂ ਲੈ ਕੇ 21 ਤੱਕ ਸਿਰਫ 7,22,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਇਹਨਾਂ ਨੌਕਰੀਆਂ ਵਾਸਤੇ 22 ਕਰੋੜ ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ, ਨੌਜਵਾਨਾਂ ਨੇ। ਦੇਖੋ, ਇੱਕ ਪਾਸੇ ਮੋਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਜਦੋਂ ਸੱਤਾ ਦੇ ਵਿੱਚ ਆਏ 2 ਕਰੋੜ ਨੌਕਰੀਆਂ, ਤੇ ਬਾਅਦ ਦੇ ਵਿੱਚ ਉਹ ਜੁਮਲਾ ਸਾਬਤ ਹੋਇਆ ਵਾ। 15 ਲੱਖ ਵਾਲਾ ਵੀ ਇਹਨਾਂ ਨੇ ਆਪ ਮੰਨਿਆ ਕਿ ਅਸੀਂ ਜੁਮਲਾ ਵਾ, ਉਹ ਜੁਮਲੇਬਾਜ਼ੀ ਕਰਨੀ ਪੈਂਦੀ ਹੈ। ਤੇ ਮੋਦੀ ਸਾਹਿਬ ਦੀ ਆਪ ਦੀ ਬੜੀ ਆਲੋਚਨਾ ਹੋਈ ਜਦੋਂ ਉਹਨਾਂ ਨੇ ਕਿਹਾ ਕਿ ਪਕੌੜੇ ਤਲਣਾ ਵੀ ਰੁਜ਼ਗਾਰ। ਸੋ ਇਹ ਹਾਲਾਤ ਹੈ ਕਿ ਪਿਛਲੇ 6-7 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਜਿਹੜਾ ਰੁਜ਼ਗਾਰ ਦਿੱਤਾ, ਮਹਿਜ਼ 7,22,000 ਲੋਕਾਂ ਨੂੰ ਨੌਕਰੀ ਮਿਲੀ ਹੈ ਪੂਰੇ ਦੇਸ਼ ਦੇ ਵਿੱਚ, ਜਦਕਿ 22 ਕਰੋੜ ਤੋਂ ਵੱਧ ਨੌਜਵਾਨਾਂ ਨੇ ਇਹਦੇ ਲਈ ਅਪਲਾਈ ਕੀਤਾ ਸੀ। ਨੌਕਰੀ ਦੀ ਇੱਛਾ ਰੱਖਣ ਵਾਲਿਆਂ ਦੇ ਵਿੱਚੋਂ, ਨੌਜਵਾਨਾਂ ਦੇ ਵਿੱਚੋਂ ਸਿਰਫ 0.33%, ਯਾਨੀ ਕਿ 1000 ਦੇ ਵਿੱਚੋਂ 33 ਜਣਿਆਂ ਨੂੰ ਵੀ ਨੌਕਰੀ ਜਿਹੜੀ ਆ ਮਸਾਂ ਮਿਲੀ ਆ, ਤੇ 0.33% ਦੀ ਜਿਹੜੀ ਦੀ ਰੇਸ਼ੋ ਆ ਉਹ ਬਣਦੀ ਆ। ਵਿਰੋਧੀ ਧਿਰ ਨੇ ਸਰਕਾਰ ਦੀ ਮਹਿੰਗਾਈ ਦੇ ਬਾਰੇ ਜਿਹੜਾ ਉਹ ਸਵਾਲ ਖੜੇ ਕੀਤੇ ਸੀ। ਹੁਣ ਆਉਣੇ ਆਪਾਂ ਜਾਲੀ ਕਰੰਸੀ ਤੇ, ਜਿਹਦੇ ਬਾਰੇ ਇੱਕੋ ਬੀਬੀ ਐਂਕਰ ਸੀਗੀ ਜਿਹੜੀ ਕਹਿੰਦੀ ਸੀ ਇਹਦੇ 'ਚ ਚਿੱਪ ਲੱਗੀ ਹੈ ਜੀ, ਇਹ ਚਾਹ ਹੋਇਆ ਜੀ, ਇਹ ਚਾਹ ਹੋਇਆ, ਇਹਦੇ ਨਾਲ ਨੋਟ ਤੁਸੀਂ ਧਰਤੀ 'ਚ ਦੱਬ ਦਿਓ ਪਤਾ ਲੱਗ ਜੂਗਾ। ਉਹ ਬੀਬੀ ਨੂੰ ਆ ਵੀਡੀਓ ਜ਼ਰੂਰ ਦਿਖਾਇਓ। ਬੀਬੀ ਪਿਛਲੇ 2016 ਤੋਂ ਲੈ ਲਈਏ ਜੇ 5-6 ਸਾਲਾਂ ਦੌਰਾਨ ਜਾਲੀ ਨੋਟਾਂ ਦੀ ਗਿਣਤੀ ਦੇ ਵਿੱਚ 107% ਦਾ ਇਜ਼ਾਫਾ ਹੋਇਆ। ਜੀ ਹਾਂ, 2016 ਤੋਂ 20 ਦੇ ਦਰਮਿਆਨ 2000 ਦੇ ਨੋਟਾਂ ਦੀ ਗਿਣਤੀ ਦੇ ਵਿੱਚ ਜਾਲੀਆਂ ਦੇ ਵਿੱਚ 107 ਗੁਣਾ ਦਾ ਵਾਧਾ ਹੋਇਆ। ਲੋਕ ਸਭਾ ਦੇ ਵਿੱਚ ਪੰਕਜ ਚੌਧਰੀ ਦੱਸਦੇ ਆ ਕਿ 2016 ਦੇ ਵਿੱਚ 2000 ਰੁਪਏ ਦੇ 2222 ਨੋਟ ਮਿਲੇ ਸੀਗੇ, 17 ਦੇ ਵਿੱਚ 74,898 ਨੋਟ ਮਿਲੇ, 18 ਦੇ ਵਿੱਚ 54,000, 19 ਦੇ ਵਿੱਚ 90,000 ਤੇ 2020 ਦੇ ਵਿੱਚ 2,44,834 ਜਾਲੀ ਨੋਟ ਜਿਹੜੇ ਆ ਉਹ ਜ਼ਬਤ ਕੀਤੇ ਗਏ। ਨੋਟਬੰਦੀ ਤੋਂ ਬਾਅਦ ਸਿਰਫ 2018 ਨੂੰ ਛੱਡ ਕੇ 2016 ਤੋਂ ਬਾਅਦ ਜਾਲੀ ਨੋਟਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਇਆ। ਤੇ ਇਸ ਤਰੀਕੇ ਨਾਲ 2019 ਤੇ 2020 ਦਾ ਜੇ ਕੰਪੈਰੀਜ਼ਨ ਕਰੀਏ ਤਾਂ ਜਾਲੀ ਨੋਟਾਂ ਦੀ ਗਿਣਤੀ ਦੇ ਵਿੱਚ 170% ਦਾ ਵਾਧਾ ਹੋਇਆ। ਬੈਂਕਿੰਗ ਪ੍ਰਣਾਲੀ ਦੇ ਵਿੱਚ ਜਾਲੀ ਨੋਟ ਫੜੇ ਜਾਣ ਦੀ ਗਿਣਤੀ ਜਿਹੜੀ ਹੈ ਉਹ ਘਟੀ ਹੈ। ਹੁਣ ਸਰਕਾਰ ਦੇਖੋ, ਸਰਕਾਰ ਕਰ ਕੀ ਰਹੀ ਹੈ। ਇੱਕ ਪਾਸੇ 16 ਲੱਖ ਕਰੋੜ ਰੁਪਈਆ ਇਕੱਠਾ ਕੀਤਾ, ਦੂਜੇ ਪਾਸੇ ਉਦਯੋਗਪਤੀਆਂ ਦੇ ਪੈਸੇ ਮਾਫ ਕੀਤੇ, ਪਰ ਤੁਹਾਨੂੰ ਕੀ ਮਿਲਿਆ? ਤੁਹਾਡੀ ਗਿਣਤੀ ਤਾਂ 1000 ਦੇ ਵਿੱਚੋਂ ਜਿਹੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਉਹਨਾਂ ਦੇ ਵਿੱਚ ਵੀ ਨਹੀਂ ਹੈ। ਤੁਹਾਨੂੰ ਤਾਂ ਲੱਸੀ ਤੇ ਵੀ ਟੈਕਸ ਦੇਣਾ ਪੈ ਰਿਹਾ ਵਾ, ਤੁਹਾਨੂੰ ਤਾਂ ਦੁੱਧ ਤੇ ਵੀ ਟੈਕਸ ਦੇਣਾ ਪੈ ਰਿਹਾ, ਇਹ ਤਾਂ ਕਿ ਜੇ ਬਟਰ ਖਰੀਦਣਾ, ਮੱਖਣ ਖਰੀਦਣਾ ਜਾਂ ਦਾਲਾਂ ਖਰੀਦਣੀਆਂ ਉਹਦੇ ਤੇ ਟੈਕਸ ਦੇਣਾ ਪੈ ਰਿਹਾ। ਹੁਣ ਸਰਕਾਰ ਦੀ ਤੁਸੀਂ ਜਿਹੜੀ ਆ ਉਹ ਚਲਾਕੀ ਸਮਝੋ। ਸਰਕਾਰ ਨੇ ਟੈਕਸ ਲਾ ਕੇ ਖਜ਼ਾਨਾ ਤਾਂ ਲਿਆ, ਪਰ ਇਹਦੇ ਪੈਰਲਰ ਲੋਕਾਂ ਨੂੰ ਕੀ ਰਾਹਤ ਦਿੱਤੀ? ਇੱਕ ਵੱਡਾ ਸਵਾਲ ਹੈ। ਦੂਜੀ ਗੱਲ ਇਹ ਹੈ ਕਿ
ਆਰਥਿਕ ਮਾਹਰ ਜਿਹੜੇ ਆ ਉਹ ਕਹਿੰਦੇ ਕਿ ਅਰਥਚਾਰੇ ਦੇ ਵਿੱਚ ਗਿਰਾਵਟ ਜਿਹੜੀ ਆਈ ਉਹ ਰੁਜ਼ਗਾਰ ਦੀ ਕਮੀ ਸਿਰਫ ਕੋਵਿਡ ਕਰਕੇ ਨਹੀਂ ਆਈ। ਇਸ ਦਾ ਕਾਰਨ ਨੋਟਬੰਦੀ ਤੇ ਸਰਕਾਰ ਦੀਆਂ ਹੋਰ ਨੀਤੀਆਂ ਹੈ। ਅਜੇ ਤੱਕ ਸਰਕਾਰ ਨੇ ਸੰਸਦ ਦੇ ਅੰਦਰ ਇਹ ਨਹੀਂ ਦੱਸਿਆ ਕਿ ਨੋਟਬੰਦੀ ਕਰਕੇ ਦੇਸ਼ ਨੂੰ ਫਾਇਦਾ ਹੋਇਆ ਜਾਂ ਨੁਕਸਾਨ। ਸਰਕਾਰ ਖੁਦ ਮੰਨ ਰਹੀ ਹੈ ਕਿ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣਾ ਜਾਰੀ ਰੱਖਣਾ ਪਊਗਾ। ਇਹਦਾ ਮਤਲਬ ਇਹ ਹੈ ਕਿ ਵੱਡੀ ਗਿਣਤੀ ਲੋਕਾਂ ਕੋਲੇ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਨਹੀਂਗੇ। ਜੇ ਅਰਥਚਾਰੇ ਨੂੰ ਮਜ਼ਬੂਤੀ ਰੁਜ਼ਗਾਰ ਪੈਦਾ ਕਰਕੇ ਆਮ ਲੋਕਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਨਹੀਂ ਲਿਆਂਦੀ ਜਾ ਸਕਦੀ ਤਾਂ ਵਿਕਾਸ ਦੇ ਮਾਪਦੰਡਾਂ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਕੁਛ ਨਹੀਂ ਕਰਨਾ, ਤੁਸੀਂ ਗੂਗਲ ਤੇ ਜਾ ਕੇ ਸਰਚ ਕਰਨਾ ਹੈ ਕਿ 2014 ਤੋਂ ਲੈ ਕੇ ਹੁਣ ਤੱਕ ਉਦਯੋਗਪਤੀਆਂ ਦਾ ਕਿੰਨਾ ਪੈਸਾ ਮਾਫ ਹੋਇਆ। 10 ਲੱਖ ਕਰੋੜ ਰੁਪਈਆ, ਜਦ ਕਿ ਦੇਸ਼ ਦੀ ਕਿਸਾਨੀ ਸਿਰ 9 ਲੱਖ ਕਰੋੜ ਰੁਪਈਆ ਕਰਜ਼ਾ ਵਾ। ਔਰ ਰੁਜ਼ਗਾਰ ਦੀਆਂ ਗੱਲਾਂ ਕਰਦੇ ਸੀ, ਮੋਦੀ ਹੈ ਤਾਂ ਮੁਮਕਿਨ ਹੈ, ਇੰਡੀਆ ਡਿਜੀਟਲ ਹੈ। ਤੇ ਇਸ ਤੋਂ ਇਲਾਵਾ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਆਪਦਾ ਮੈਂ ਅਫਸਰ, ਪਰ ਆਪਦਾ ਮੈਂ ਅਫਸਰ ਕਿਹਨੂੰ ਮਿਲਿਆ? ਆਪਦਾ ਮੈਂ ਅਫਸਰ ਉਦਯੋਗਪਤੀਆਂ ਨੂੰ ਮਿਲਿਆ, ਆਪਦਾ ਮੈਂ ਅਫਸਰ ਕਾਰਪੋਰੇਟਸ ਨੂੰ ਮਿਲਿਆ, ਜਿਨ੍ਹਾਂ ਦੇ ਕਰੋਨਾ ਤੋਂ ਬਾਅਦ ਲੋਕਾਂ ਦੇ ਤਾਂ ਰੁਜ਼ਗਾਰ ਘਟੇ। 80 ਕਰੋੜ ਲੋਕ ਅੱਜ ਵੀ ਸਰਕਾਰ ਦੇ ਮੂੰਹ ਨਹੀਂ ਝਾਕਦੇ ਆ। ਤੇ ਇਸ ਤੋਂ ਇਲਾਵਾ ਆਪਦਾ ਮੈਂ ਅਫਸਰ ਸਰਕਾਰ ਨੇ ਵੀ ਲਿਆਂਦਾ। 2016 ਤੋਂ ਬਾਅਦ 16 ਲੱਖ ਕਰੋੜ ਰੁਪਈਆ ਸਰਕਾਰ ਨੇ ਕਮਾਇਆ, ਪਰ ਲੋਕਾਂ ਨੂੰ ਕੀ ਮਿਲਿਆ? ਇਹ ਲੋਕਾਂ ਲਈ ਸੋਚਣ ਦੀ ਗੱਲ ਹੈ। ਹੁਣ ਵੀ ਤੁਸੀਂ ਸੰਸਦ ਦੇ ਵਿੱਚ ਜਿਹੜੀਆਂ ਬਹਿਸਾਂ ਚੱਲ ਰਹੀਆਂ ਵਾ, ਇਹਨਾਂ ਦੇ ਵਿੱਚ ਤੁਹਾਡੇ ਮਸਲਿਆਂ ਤੇ ਕਿੰਨੀ ਗੱਲ ਹੁੰਦੀ ਹੈ? ਮਹਿੰਗਾਈ ਤੇ ਕਿੰਨੀ ਗੱਲ ਹੁੰਦੀ ਹੈ? ਰੁਜ਼ਗਾਰ ਤੇ ਕਿੰਨੀ ਗੱਲ ਹੁੰਦੀ ਹੈ? ਮੀਡੀਆ ਵਿਅਸਤਾ, ਚਾਈਨਾ ਦਾ ਤੇ ਨੈਂਸੀ ਪਲੋਸੀ ਦਾ ਕੀ ਚੱਕਰ ਆ? ਮੀਡੀਆ ਬਿਜ਼ੀ ਆ, ਮੀਡੀਆ ਨੇ ਬਿਜ਼ੀ ਕੀਤਾ ਹੋਇਆ ਲੋਕਾਂ ਨੂੰ ਕਿ ਈਡੀ, ਨੈਸ਼ਨਲ ਹੈਰਲਡ, ਸੋਨੀਆ ਗਾਂਧੀ, ਰਾਹੁਲ ਗਾਂਧੀ। ਯਾਰ ਉਹਨਾਂ ਤੋਂ ਲੋਕਾਂ ਨੇ ਟਿੰਡੇ ਥੋੜ੍ਹੋ ਲੈਣੇ। ਲੋਕਾਂ ਨੂੰ ਤਾਂ ਆਪਣੇ ਘਰੇ ਰੁਜ਼ਗਾਰ ਚਾਹੀਦਾ ਵਾ, ਪਰ ਲੋਕ ਸਵਾਲ ਨਹੀਂ ਕਰ ਰਹੇ, ਮੀਡੀਆ ਕਰ ਨਹੀਂ ਦੇ ਰਿਹਾ। ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ